ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ, ਔਰ ਸਭ ਸੁਣਨ ਵਾਲੇ ਔਰ ਦੇਖਣ ਵਾਲੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਯਾਨੀ ਅਪਡੇਟ ਪਾਕਿਸਤਾਨ, ਜਿਹੜਾ ਅੱਜ ਅਮਰੀਕਾ 'ਚ 3 ਅਕਤੂਬਰ ਸਾਲ 2025 ਦਾ ਦਿਨ ਡੁੱਬਦੇ ਔਰ ਪਾਕਿਸਤਾਨ 'ਚ 4 ਅਕਤੂਬਰ 2025 ਦਾ ਦਿਨ ਚੜ ਚੁੱਕਿਆ ਹੈ, ਅਸੀਂ ਪੇਸ਼ ਕਰ ਰਹੇ ਹਾਂ। ਆ ਇਹਨਾਂ ਵੱਡੀਆਂ ਖਬਰਾਂ ਜਾਣੇ। ਇਹਨਾਂ ਖਬਰਾਂ ਨੂੰ ਜਿਹੜੀਆਂ ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਆਉਂਦੀਆਂ ਨੇ, ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵੱਧਦੀਆਂ ਖਬਰਾਂ ਹਲੇ। ਤਹਿਰੀਕੇ ਲਬੈਕ ਪਾਕਿਸਤਾਨ ਨੇ 10 ਅਕਤੂਬਰ ਨੂੰ ਅਮਰੀਕਨ ਐਮਬੈਸੀ ਤੱਕ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। ਕੀ ਖਬਰ ਹੈ ਮਲੀ ਸਾਹਿਬ? ਜੀ ਖਬਰ ਇਹ ਹੈ ਕਿ ਤਹਿਰੀਕੇ ਲਬੈਕ ਪਾਕਿਸਤਾਨ ਨੇ ਆਖਿਆ ਹੈ ਕਿ ਲਬੈਕ ਜਾਂ ਅਕਸਾ ਯਾਨੀ ਇਸਰਾਈਲ ਦੇ ਮਾਮਲੇ ਦੇ ਉੱਤੇ ਔਰ ਫਲਸਤੀਨ ਦੇ ਮਾਮਲੇ ਦੇ ਉੱਤੇ ਔਰ ਆਲਮੀ ਤਾਕਤਾਂ ਨੇ ਜਿਹੜੀਆਂ ਉਹਨਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਇਤਰਾਜ਼ ਆ ਕਿ ਜਿੱਦਾਂ ਗਾਜ਼ਾ ਦੇ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਸੀ, ਉਹਦਾ ਮਦਦ ਨਹੀਂ ਕੀਤੀ ਗਈ। ਸੋ ਉਹ ਇhtਜਾਜ ਵਾਸਤੇ ਬਾਹਰ ਨਿਕਲ ਰਹੇ ਔਰ ਉਹਨਾਂ ਨੇ ਆਖਿਆ ਕਿ ਇਸਲਾਮਾਬਾਦ 'ਚ ਕੰਮ ਕਰਦੀ ਅਮਰੀਕਨ ਐਮਬੈਸੀ ਹੈ ਜਿਹੜੀ, ਉਹਦੇ ਤੱਕ ਮਾਰਚ ਕੀਤਾ ਜਾਏਗਾ। ਗੱਲ ਸੁਣ ਕੇ ਹਾਸਾ ਇਸ ਲਈ ਹੁੰਦਾ ਹੈ ਕਿ ਡਿਪਲੋਮੈਟਿਕ ਇਨਕਲੂਵ ਨੇ ਜਿਹੜੇ ਉਹ ਜਦੋਂ 2009 ਦੇ ਵਿੱਚ ਫਰਾਂਸੀਸੀ ਐਮਬੈਸੀ ਦੇ ਉੱਤੇ ਅਟੈਕ ਹੋਇਆ ਸੀਗਾ, ਬੰਬ ਧਮਾਕਾ ਹੋਇਆ ਸੀ, ਮਾਰੂ ਧਾੜਾ ਹੋਇਆ ਸੀਗਾ, ਉਸ ਤੋਂ ਬਾਅਦ ਰੈੱਡ ਜ਼ੋਨ ਏਰੀਆ ਉੱਥੇ ਤੱਕ ਕੱਪੜਨ ਕੌਣ ਦੇਗਾ, ਪਰ ਉਹਨਾਂ ਨੇ ਐਲਾਨ ਕਰ ਦਿੱਤਾ ਔਰ ਆਖਿਆ ਕਿ ਅਸੀਂ ਪੂਰੀ ਤਾਕਤ ਦੇ ਨਾਲ ਆਪਣਾ ਮੁਕਾਬਲਾ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਗੈਟ ਰੈਡੀ ਜੀ। ਗਾਜ਼ਾ ਦੇ ਉੱਤੇ ਜ਼ੁਲਮ ਹੋਇਆ, ਹਨੇਰ ਹੋਇਆ ਔਰ ਅਸੀਂ ਅਮਰੀਕਨ ਐਮਬੈਸੀ ਜਿਹੜੀ ਇਸਲਾਮਾਬਾਦ 'ਚ ਹੈ ਉੱਥੇ ਤੱਕ ਮਾਰਚ ਕਰਨਾ, ਰਾਵਲਪਿੰਡੀ ਇਸਲਾਮਾਬਾਦ ਸ਼ਹਿਰ ਤੋਂ ਇਕੱਠਿਆਂ ਹੋ ਕੇ। ਵੇਖੋ ਹੁਣ ਇੰਤਜ਼ਾਮੀਆ ਆਉਣ ਵਾਲੇ ਦਿਨਾਂ 'ਚ 10 ਅਕਤੂਬਰ ਦਾ ਦਿਨ ਇਹਨਾਂ ਨੇ ਐਲਾਨਿਆ ਆ। ਇੰਤਜ਼ਾਮੀਆ ਵੱਲੋਂ ਕੀ ਉਪਰਾਲੇ ਹੁੰਦੇ ਨੇ ਉਹਦੇ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ ਜੀ। ਅੱਗੇ ਵਧਦੇ ਹਾਂ ਮਸੂਦ। ਰਾਜਨਾਥ ਅਤੇ ਇੰਡੀਅਨ ਫੌਜ ਮੁਖੀ ਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ ਕਿ ਜੀ ਅਸੀਂ ਦੁਨੀਆ ਤੋਂ ਪਾਕਿਸਤਾਨ ਦਾ ਨਕਸ਼ਾ ਹੀ ਮਿਟਾ ਦੇਵਾਂਗੇ। ਤੇ ਸੁਣਿਆ ਪਾਕਿਸਤਾਨ ਨੇ ਵੀ ਕੁਝ ਜਵਾਬ ਦਿੱਤਾ। ਜੀ ਬਿਲਕੁਲ। ਇਹ ਰਾਜਨਾਥ ਹੋਣੇ ਨੇ ਜਿਹੜੇ, ਉਹਨਾਂ ਨੇ ਬਕਾਇਦਾ ਇਹ ਬਿਆਨ ਦਿੱਤਾ ਔਰ ਆਖਿਆ ਹੈ ਕਿ ਪਾਕਿਸਤਾਨ ਅੱਤਗਰਦੀ ਹੈ ਜਿਹੜੀ ਉਹਨੂੰ ਡੱਕੇ। ਜੇ ਹੁਣ ਪਾਕਿਸਤਾਨ ਵੱਲੋਂ ਅੱਤਗਰਦੀ ਇੰਡੀਆ ਦੇ ਵਿੱਚ ਹੋਈ ਤਾਂ ਪਾਕਿਸਤਾਨ ਨੇ ਗੱਲ ਚੇਤਾ ਰੱਖੇ ਕਿ ਉਹਦਾ ਜੁਗਰਾਫੀਆ ਵੀ ਬਦਲ ਦਾਂਗੇ। ਆਪਰੇਸ਼ਨ ਸੰਦੂਰ ਦੇ ਵਿੱਚ ਸਿਰਫ ਪਹਿਲੀ ਕਿਸ਼ਤ ਸੀਗੀ, ਦੂਸਰੀ ਕਿਸ਼ਤ ਐਸੀ ਚਲਾਵਾਂਗੇ ਕਿ ਯਾਦ ਰੱਖਿਆ ਜਾਏਗਾ। ਨਾਲ ਹੀ ਫਿਰ ਭਾਰਤੀ ਫੌਜ ਮੁਖੀ ਨੇ ਜਿਹੜੇ ਉਹਨਾਂ ਦਾ ਇਹ ਆਖਣਾ ਸੀਗਾ ਕਿ ਪਾਕਿਸਤਾਨ ਜਿਹੜਾ ਇਹਦਾ ਜੁਗਰਾਫੀਆ ਹੀ ਬਦਲ ਜਾਏਗਾ ਔਰ ਜੇ ਇਹਨੇ ਦੁਨੀਆ ਦੇ ਨਕਸ਼ੇ ਤੇ ਰਹਿਣਾ ਆ ਤੇ ਇਹਨੂੰ ਚਾਹੀਦਾ ਆ ਕਿ ਇਹ ਅੱਤਗਰਦੀ ਹੈ ਜਿਹੜੀ ਉਹਨੂੰ ਸਰਹੱਦ ਪਾਰ ਤੋਂ ਰੋਕ ਕੇ ਰੱਖੇ ਔਰ ਹੁਣ ਇੰਡੀਆ ਦੇ ਵਿੱਚ ਕੋਈ ਵੀ ਹਮਲਾ ਹੋਇਆ ਤਾਂ ਮਾਫੀ ਨਹੀਂ ਲੱਭਣੀ। ਦੂਸਰੇ ਪਾਸੇ ਨਾਲ ਹੀ ਭਾਰਤ ਵੱਲੋਂ ਸਰਕਾਰੀ ਪੱਧਰ ਦੇ ਉੱਤੇ ਆਖਿਆ ਗਿਆ ਹੈ ਕਿ ਕਸ਼ਮੀਰ ਜਿਹੜਾ ਪਾਕਿਸਤਾਨੀ ਕੰਟਰੋਲ ਦੇ ਵਿੱਚ ਹੈ ਉੱਥੇ ਕੀ ਕੁਝ ਹੋ ਰਿਹਾ ਆ। ਪਾਕਿਸਤਾਨੀ ਸਰਕਾਰ ਹੈ ਜਿਹੜੀ ਉਹ ਇਹਨਾਂ ਮਾਮਲਿਆਂ ਤੋਂ ਜ਼ਰਾ ਬਾਜ਼ ਰਵੇ ਔਰ ਅਸੀਂ ਆਲਮੀ ਤਾਕਤਾਂ ਨੂੰ, ਦੁਨੀਆ ਦੇ ਬਾਕੀ ਮੁਲਕਾਂ ਨੂੰ ਕਹਿੰਦੇ ਹਾਂ ਕਿ ਇਸ ਪਾਸੇ ਤਵੱਜੋ ਦੇਵੇ। ਨਾਲ ਹੀ ਰਾਜਨਾਥ ਹੋਣੇ ਨੇ ਜਿਹੜੇ, ਉਹਨਾਂ ਦਾ ਇਹ ਵੀ ਬਿਆਨ ਸੀਗਾ ਕਿ ਸਰਕਰੀਕ ਦੇ ਮਾਮਲੇ ਦੇ ਉੱਤੇ ਜਾਂ ਸਰਕਰੀਕ ਦੀ ਥਾਂ ਤੇ ਪਾਕਿਸਤਾਨ ਨੇ ਕੋਈ ਛੇੜਛਾੜ ਕੀਤੀ ਤੇ ਐਸਾ ਜਵਾਬ ਦਾਂਗੇ ਕਿ ਜਿਹੜਾ ਫਿਰ ਬਰੂਦਾਂ ਦਾ ਢੇਰ ਹੀ ਬਣ ਜਾਏਗਾ। ਪਾਕਿਸਤਾਨ ਦੇ ਫਾਰਨ ਆਫਿਸ ਵੱਲੋਂ ਇਹ ਜਵਾਬ ਆਇਆ ਹੈ ਕਿ ਜੀ ਭਾਰਤ ਤੇ ਦੁਨੀਆ ਨੂੰ ਆਪਣੀਆਂ ਨਲਾਇਕੀਆਂ, ਆਪਣੇ ਜ਼ੁਲਮ ਨੇ ਜਿਹੜੇ ਉਹਨਾਂ ਤੇ ਪਰਦਾ ਨਾ ਪਾਵੇ ਔਰ ਇਹ ਵਿਖਾਵੇ ਕਿ ਉੱਥੇ ਕੀ ਕੁਝ ਹੋ ਰਿਹਾ ਔਰ ਦੁਨੀਆ ਵੱਲੋਂ ਔਰ ਯੂਨਾਈਟਿਡ ਨੇਸ਼ਨ ਵੱਲੋਂ ਕਸ਼ਮੀਰੀਆਂ ਦੇ ਆਪਣੀ ਮਰਜ਼ੀ ਦੇ ਜਿਹੜੇ ਫੈਸਲੇ ਜਾਂ ਮਤੇ ਮੌਜੂਦ ਨੇ ਉਹਨਾਂ ਦੇ ਉੱਤੇ ਅਮਲ ਕਰੇ। ਦੂਜਾ ਜਿਹੜਾ ਉਹਨਾਂ ਨੇ ਅੱਗੇ ਕਿ ਹਵਾਲਾ ਦਿੱਤਾ ਗਿਆ ਕਸ਼ਮੀਰ ਦੇ ਵਿੱਚ ਪਾਕਿਸਤਾਨੀ ਕੰਟਰੋਲ 'ਚ ਜਿਹੜਾ ਉੱਥੇ ਤੇ ਇਸ ਵੇਲੇ ਅਵਾਮੀ ਐਕਸ਼ਨ ਕਮੇਟੀ ਔਰ ਸਰਕਾਰ ਵਿਚਕਾਰ ਸੁਣਿਆ ਕਿ ਗੱਲਬਾਤ ਦਾ ਜਿਹੜਾ ਦੌਰ ਹੋਇਆ ਸੀਗਾ ਉਹ ਵੀ ਨਾਕਾਮ ਹੋ ਗਿਆ ਸੀਗਾ। ਹੁਣ ਤੀਜਾ ਦੌਰ ਆ ਜਿਹੜਾ ਉਹ ਹੋਇਆ ਆ ਔਰ ਉਹਦੇ ਵਿੱਚ ਹੁਕਮਰਾਨ ਧੜੇ ਵੱਲੋਂ ਔਰ ਕਸ਼ਮੀਰੀਆਂ ਦੇ ਜਿਹੜੇ ਲੀਡਰ ਨੇ ਇਹ ਬਹਿ ਕੇ ਗੱਲਬਾਤ ਕਰਕੇ ਇੱਕ ਸਮਝੌਤਾ ਜਿਹੜਾ ਉਹ ਤੈਅ ਹੋ ਗਿਆ। ਉਹਦੇ ਸਾਈਨ ਨੇ ਜਿਹੜੇ ਉਹ ਹੋ ਗਏ ਨੇ। ਵੇਖੋ ਮਾਮਲਾ ਅੱਗੇ ਹੁਣ ਕਿੱਧਰ ਜਾਂਦਾ ਜੀ। ਵਧਨੇ ਅੱਗੇ ਮਸੂਦ। ਪਾਕਿਸਤਾਨੀਆਂ ਦੀ ਇਸਰਾਈਲ ਹੱਥੋਂ ਗ੍ਰਿਫਤਾਰੀਆਂ ਤੋਂ ਬਾਅਦ ਪੂਰੇ ਪਾਕਿਸਤਾਨ 'ਚ ਇhtਜਾਜ ਚੱਲ ਰਹੇ ਨੇ। ਪਾਕਿਸਤਾਨ ਨੇ ਵੀ ਕੋਈ ਸਰਕਾਰੀ ਬਿਆਨ ਦਿੱਤਾ ਹੈ ਇਸ ਬਾਰੇ? ਜੀ ਬਿਲਕੁਲ ਜੀ। ਪਾਕਿਸਤਾਨੀ ਫਾਰਨ ਆਫਿਸ ਵੱਲੋਂ ਪਹਿਲਾਂ ਬਿਆਨ ਆਇਆ ਸੀਗਾ ਜਿਹਦੇ 'ਚ ਨਿੰਦਿਆ ਕੀਤੀ ਸੀ। ਹੁਣ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਪਾਕਿਸਤਾਨ ਦੇ ਫਾਰਨ ਮਿਨਿਸਟਰ ਨੇ ਇਸਾਕ ਡਾਰ ਹੋਣੇ, ਉਹਨਾਂ ਨੇ ਸ਼ੁੱਕਰਵਾਰ ਨੂੰ ਇਹ ਆਖਿਆ ਹੈ ਕਿ ਇਨਸਾਨੀ ਇਮਦਾਦ ਲੈ ਕੇ ਜਾਣ ਵਾਲੀਆਂ ਕਸ਼ਤੀਆਂ ਦਾ ਜਿਹੜਾ ਕਾਫਲਾ ਸੀਗਾ ਸਮੂਦ ਫਲੋਟੇਲਾ, ਉਹਦੇ ਉੱਤੇ ਇਸਰਾਈਲੀ ਫੌਜ ਦੇ ਹੱਥੋਂ ਗ੍ਰਿਫਤਾਰ ਹੋਣ ਵਾਲੇ ਜਿਹੜੇ ਪਾਕਿਸਤਾਨੀ ਸੈਨੇਟਰ ਮੁਸ਼ਤਾਕ ਅਹਿਮਦ ਨੇ ਔਰ ਇਸ ਤੋਂ ਬਾਅਦ ਬਾਕੀ ਲੋਕ ਨੇ ਜਿਹੜੇ, ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰਨੇ ਆ। ਯਾਦ ਰਵੇ ਕਿ ਕੱਲ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਹ ਕਹਿ ਚੁੱਕੇ ਸਨ, ਅੱਜ ਡਿਪਟੀ ਪ੍ਰਾਈਮ ਮਿਨਿਸਟਰ ਨੇ ਕਿਹਾ, ਪਰ ਉਹਨਾਂ ਨੇ ਸਿਰਫ ਬਿਆਨ ਨਹੀਂ ਦਿੱਤਾ, ਨਾਲ ਉਹਨਾਂ ਨੇ ਯੂਰਪ ਭਰ ਤੋਂ ਇਹ ਮੰਗ ਕਰ ਦਿੱਤੀ ਹੈ ਕਿ ਉਹ ਇਸ ਮਾਮਲੇ 'ਚ ਆਪਣਾ ਕਿਰਦਾਰ ਨਿਭਾਉਣ ਔਰ ਪਾਕਿਸਤਾਨੀ ਜਿਹੜੇ ਗ੍ਰਿਫਤਾਰ ਹੋਏ ਨੇ ਇਹਨਾਂ ਨੂੰ ਇਸਰਾਈਲੀ ਕੈਦ ਦੇ ਵਿੱਚੋਂ ਛੁਡਾ ਕੇ ਪਾਕਿਸਤਾਨ ਪਹੁੰਚਣ ਤੱਕ ਇਹਨਾਂ ਦਾ ਉਪਰਾਲਾ ਕਰਨ। ਇਸਰਾਈਲ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਜੀ ਇਹ ਜਿੰਨੇ ਲੋਕ ਨੇ ਇਹ ਫਲਾਂ ਥਾਂ ਇਮਦਾਦ ਆ ਕੇ ਤੇ ਜਿਹੜੀਆਂ ਇਮਦਾਦੀ NGOs ਨੇ ਉਹਨਾਂ ਦੇ ਹਵਾਲੇ ਕਰ ਦੇਣ, ਆਪ ਨਹੀਂ ਵੰਡ ਸਕਦੇ। ਜੇ ਇਦਾਂ ਕਰਨਗੇ ਤੇ ਅਸੀਂ ਗ੍ਰਿਫਤਾਰ ਕਰ ਲੈਣਾ। ਸੋ ਇਹ ਲੋਕ ਜਿਹੜੇ ਦੁਨੀਆ ਦੇ ਅੱਡੋ ਅੱਡ ਮੁਲਕਾਂ ਤੋਂ ਸਨ, ਬਾਕੀ ਮੁਲਕਾਂ ਨੇ ਜਿੱਦਾਂ ਸਾਊਦੀ ਅਰਬ, ਬਹੁਤ ਸਾਰੇ ਹੋਰ ਮੁਲਕ ਨੇ, ਉਹਨਾਂ ਨੇ ਇਸਰਾਈਲੀ ਐਂਬੈਸਡਰਸ ਨੇ ਜਿਹੜੇ ਉਹਨਾਂ ਮੁਲਕਾਂ 'ਚ ਉਹਨਾਂ ਨੂੰ ਤਲਬ ਕੀਤਾ ਹੈ
ਹੈ, ਇhtਜਾਜ ਕੀਤਾ ਹੈ, ਉਹਨਾਂ ਨੂੰ ਸਰਕਾਰੀ ਰੁਕੇ ਦਿੱਤੇ ਨੇ ਔਰ ਆਖਿਆ ਕਿ ਇਹ ਕੰਮ ਕਾਬਲੇ ਕਬੂਲ ਨਹੀਂ। ਪਰ ਪਾਕਿਸਤਾਨ ਹੁਣ ਕਿਉਂਕਿ ਇਸਰਾਈਲ ਦੇ ਨਾਲ ਡਾਇਰੈਕਟ ਵਾਸਤੇ ਨਹੀਂ ਹੈ, ਪਾਕਿਸਤਾਨ 'ਚ ਇਸਰਾਈਲੀ ਐਮਬੈਸੀ ਨਹੀਂ ਹੈ, ਪਾਕਿਸਤਾਨ ਇਸਰਾਈਲ ਨੂੰ ਮੁਲਕ ਹੀ ਨਹੀਂ ਮੰਨਦਾ, ਤੇ ਜਿਨ੍ਹਾਂ ਨੇ ਮੁਲਕ ਮੰਨਿਆ ਹੈ ਹੁਣ ਉਹਨਾਂ ਮੁਲਕਾਂ ਦਾ ਬੂਹਾ ਖੜਕਾ ਕਿਹਾ ਜਾ ਰਿਹਾ ਕਿ ਸਾਡੇ ਸ਼ਹਿਰੀ ਫੜੇ ਗਏ ਨੇ, ਉਹਨਾਂ ਦੀ ਰਿਹਾਈ ਵਾਸਤੇ ਤੁਸੀਂ ਆਪਣਾ ਕਿਰਦਾਰ ਅਦਾ ਕਰੋ। ਜੀ ਮਸੂਦ, ਪਾਕਿਸਤਾਨ 'ਚ ਹੜ੍ਹ ਦੀਆਂ ਖਬਰਾਂ ਤੇ ਅਸੀਂ ਦਿੰਦੇ ਰਹੇ ਹਾਂ, ਹੜ੍ਹ ਤੇ ਮੁੱਕ ਗਿਆ, ਪਰ ਹੁਣ ਸੁਣਿਆ ਹੈ ਕਿ ਡੇਂਗੀ ਦਾ ਹੜ੍ਹ ਆ ਗਿਆ। ਜੀ ਤੁਸੀਂ ਠੀਕ ਸੁਣਿਆ ਆ, ਔਰ ਪੰਜਾਬ ਦੇ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੇ ਆਖਿਆ ਹੈ ਕਿ ਜੀ ਬਿਲਕੁਲ ਇਹ ਮਾਮਲਾ ਹੋ ਚੁੱਕਿਆ, ਪਰ ਨਾਲ ਹੀ ਉਹਨਾਂ ਕਹਿੰਦੇ ਜੀ ਪਿਛਲੇ ਸਾਲਾਂ ਨਾਲੋਂ ਨਾ ਹਜੇ ਗਿਣਤੀ ਜਿਹੜੀ ਹੈ ਉਹ ਜ਼ਰਾ ਘੱਟ ਹੈ, ਜਦ ਕਿ ਇੱਕ ਰਿਪੋਰਟ ਇਹ ਦੱਸ ਰਹੀ ਹੈ ਕਿ ਇਸ ਵੇਲੇ ਹੜ੍ਹ ਤੋਂ ਬਾਅਦ ਮੱਛਰ ਮਾਰੀ ਹੈ ਜਿਹੜੀ ਮੱਛਰਾਂ ਦਾ ਤੂਫਾਨ ਆ, ਜਿਹੜਾ ਜ਼ਹਿਰੀਲੇ ਮੱਛਰਾਂ ਦਾ ਇਕੱਠਾ ਹੋਣਾ ਆ, ਉਹਦੇ ਨਾਲ ਡੇਂਗੀ ਦੇ ਨੇ ਜਿਹੜੇ ਉਹ 1557 ਰੋਗੀ ਨੇ ਜਿਹੜੇ ਉਹ ਇਸ ਵੇਲੇ ਜਦੋਂ ਅਸੀਂ ਖਬਰਾਂ ਦੇ ਰਹੇ ਹਾਂ ਉਸ ਵੇਲੇ ਤੱਕ ਸਾਹਮਣੇ ਆਏ ਨੇ। 12 ਘੰਟਿਆਂ ਦੇ ਵਿੱਚ 63 ਨਵੇਂ ਕੇਸ ਨੇ ਜਿਹੜੇ ਪਿਛਲੇ 12 ਘੰਟਿਆਂ 'ਚ ਉਹ ਸਾਹਮਣੇ ਆਏ ਨੇ। ਸਭ ਤੋਂ ਬਹੁਤਾ ਇਹ ਮਰਜ਼ ਆ ਜਿਹੜਾ ਇਹ ਰਾਵਲਪਿੰਡੀ 'ਚ, ਦੂਜੇ ਨੰਬਰ ਤੇ ਲਾਹੌਰ ਸ਼ਹਿਰ ਆ, ਤੀਜੇ ਨੰਬਰ ਤੇ ਸਾਹੀਵਾਲ ਤੇ ਫੈਸਲਾਬਾਦ ਆ, ਇਸ ਤੋਂ ਬਾਅਦ ਗੁਜਰਾਂਵਾਲਾ ਸ਼ਹਿਰ ਆ, ਫਿਰ ਉਕਾੜਾ ਹੈ। ਯਾਨੀ ਪੰਜਾਬ ਦਾ ਇਹ ਹਿੱਸਾ ਹੈ ਜਿਹੜਾ ਲਹਿੰਦੇ ਪਾਸੇ ਦਾ, ਇਹ ਤਾਂ ਸਾਰਾ ਇਹਦੇ 'ਚ ਜਕੜਿਆ ਪਿਆ ਆ ਔਰ ਰੋਜ਼ ਬਰੋਜ਼ ਇਹ ਕੇਸਾਂ 'ਚ ਵਾਧਾ ਹੋ ਰਿਹਾ। ਹਜੇ ਤੇ ਇਹ ਉਹ ਕੇਸ ਨੇ ਜਿਹੜੇ ਸਾਹਮਣੇ ਆ ਗਏ ਨੇ ਜਿਨ੍ਹਾਂ ਦਾ ਪਤਾ ਲੱਗ ਗਿਆ ਹੈ। ਇਸ ਹੱਦ ਤੱਕ ਕਿ ਇਸ ਵੇਲੇ ਆਖਿਆ ਜਾ ਰਿਹਾ ਹੈ ਕਿ 7065 ਕੇਸ ਨੇ ਜਿਹੜੇ ਇਹ ਹੁਣ ਅਕਤੂਬਰ ਮਹੀਨੇ ਤੱਕ ਯਾਨੀ ਸਤੰਬਰ ਤੱਕ ਇੰਨੇ ਸਨ। ਰਾਈਟ ਨੋ ਨੇ ਜਿਹੜੇ ਇਹ 1557 ਇਹ ਕੇਸ ਸਾਹਮਣੇ ਆ ਗਏ ਔਰ ਕੁੱਲ 14 ਮੌਤਾਂ ਨੇ ਜਿਹੜੀਆਂ ਹੋਈਆਂ। ਤੇ ਸਰਕਾਰ ਕੀ ਕਹਿਣ ਦੇ ਨੇ ਜੀ 2023 'ਚ ਬਹੁਤੇ ਰੋਗੀ ਸਨ ਤੇ ਹੁਣ ਇਹ ਮਾਮਲਾ ਨੇ ਜਿਹੜੇ ਪਿਛਲੇ ਸਾਲਾਂ, ਗੱਲ ਇਹ ਹੈ ਕਿ ਬਹੁਤੇ ਨਹੀਂ ਜਾਂ ਥੋੜੇ ਨੇ, ਇਹਨਾਂ ਦੇ ਮਸਲਿਆਂ ਦਾ ਹੱਲ ਕੀ ਕੱਢਿਆ। ਰੋਜ਼ ਕੇਸ ਵਧਣ ਦੇ ਨੇ, ਉਹਨਾਂ ਨੂੰ ਰੋਕਣ ਵਾਸਤੇ ਕੀ ਕੀਤਾ ਗਿਆ। ਸੋ ਸਰਕਾਰੀ ਜਿਹੜੇ ਕਹਿ ਲਓ ਕਿ ਜ਼ਿੰਮੇਦਾਰ ਨੇ ਜਾਂ ਮਸ਼ੀਨਰੀ ਹੈ ਉਹ ਸਿਰਫ ਬਿਆਨ ਦੇ ਕੇ ਚੁੱਪ ਕਰ ਗਈ ਔਰ ਲੋਕ ਨੇ ਜਿਹੜੇ ਪਹਿਲਾਂ ਹੜ੍ਹ ਦੇ ਨਾਲ ਉਜੜੇ ਨੇ ਹੁਣ ਡੇਂਗੀ ਦੇ ਨਾਲ ਉਜੜੇ ਨੇ, ਮਤਲਬ ਕਿ ਜ਼ਿੰਦਗੀ ਵਾਲਾ ਕੋਈ ਰਾਹ ਹੈ ਜਿਹੜਾ ਉਹ ਬਾਕੀ ਬਚਣ ਨਹੀਂ ਗੱਡਿਆ। ਜੀ ਇੱਕ ਖਬਰ ਬੜੀ ਵੱਖਰੀ ਜੀ ਹੱਥੇ ਲੱਗੀ ਜਮਲੀ ਸਾਹਿਬ, ਬਰਤਾਨੀਆ ਤੋਂ ਗੱਡੀ ਚੋਰੀ ਹੋਈ ਤੇ ਕਰਾਚੀ ਅੱਪੜ ਗਈ। ਬਰਤਾਨਵੀ ਸਰਕਾਰ ਪਾਕਿਸਤਾਨ ਨੂੰ ਕਹਿ ਰਹੀ ਹੈ ਜੀ ਗੱਡੀ ਚੋਰੀ ਦੀ ਹੈ ਤੇ ਲੱਭ ਕੇ ਦਿਓ। ਇਹ ਕੰਮ ਪਹਿਲੀ ਵਾਰ ਨਹੀਂ ਹੋਇਆ, 2022 ਚ ਵੀ ਪ੍ਰਵੀਨ ਇਸੇ ਤਰ੍ਹਾਂ ਇੱਕ ਗੱਡੀ ਹੈ ਜਿਹੜੀ ਉਹ ਬਰਤਾਨੀਆ ਤੋਂ ਚੋਰੀ ਹੋਈ ਸੀਗੀ, ਬੈਂਟਲੀ। ਇਹ 2022 ਦੀ ਗੱਲ ਆ ਔਰ ਉਹ ਵੀ ਕਰਾਚੀ ਸ਼ਹਿਰ ਚ ਹੀ ਫੜੀ ਗਈ ਸੀਗੀ। ਸਿੰਧ ਦੀ ਰਾਜਧਾਨੀ ਹੈ, ਕਿਸੇ ਵੇਲੇ ਪਾਕਿਸਤਾਨ ਬਣਨ ਤੋਂ ਬਾਅਦ ਕਰਾਚੀ ਪਾਕਿਸਤਾਨ ਦੀ ਰਾਜਧਾਨੀ ਹੁੰਦੀ ਸੀਗੀ। ਸੋ ਹੁਣ ਸੁਣਿਆ ਹੈ ਕਿ ਰੇਂਜ ਰੋਵਰ ਆ ਜਿਹੜੀ ਉਹ ਇੰਗਲੈਂਡ ਤੋਂ ਚੋਰੀ ਹੋਈ ਹੈ, ਪਾਕਿਸਤਾਨ ਪਹੁੰਚੀ ਹੈ। ਜਿਹੜਾ ਸੀਨੀਅਰ ਸੁਪਰਿੰਟੈਂਡੈਂਟ ਯਾਨੀ SSP ਪੁਲਿਸ ਐਂਟੀ ਵਹੀਕਲ ਲਿਫਟਿੰਗ ਅਮਜਦ ਸ਼ੇਖ ਹੋਣੇ, ਉਹਨਾਂ ਨੂੰ ਬਰਤਾਨਵੀ ਸਰਕਾਰ ਦਾ ਆ ਜਿਹੜਾ ਉਹ ਬਕਾਇਦਾ ਖਾਤਾ ਜਿਹੜਾ ਉਹ ਮਿਲਿਆ ਔਰ ਸਿੰਧ ਪੁਲਿਸ ਜਿਹੜੀ ਉਹ ਹਰਕਤ 'ਚ ਆਈ ਔਰ ਆਖਿਆ ਕਿ ਇਸ ਗੱਡੀ ਦਾ ਖੁਰਾ ਲੱਭ ਕੇ ਇਸ ਖਾਤੇ ਦੇ ਵਿੱਚ ਲਿਖਿਆ ਗਿਆ ਹੈ ਕਿ 22 ਨਵੰਬਰ 2022 ਨੂੰ ਹੈਰੋਗੇਟ ਦੇ ਇਲਾਕੇ ਦੇ ਵਿੱਚੋਂ ਇਹ ਗੱਡੀ ਚੋਰੀ ਹੋਈ। ਸ਼ੁਰੂ ਦੇ ਵਿੱਚ ਇਹਦਾ ਟਰੈਕਰ ਹੈ ਜਿਹੜਾ ਉਹ ਬਰਤਾਨੀਆ ਦੀ ਲੋਕੇਸ਼ਨ ਹੀ ਵਿਖਾਉਂਦਾ ਰਿਹਾ, ਫਿਰ ਉਹ ਬੰਦ ਹੋ ਗਿਆ, ਬੰਦ ਰਿਹਾ ਕਈ ਮਹੀਨੇ, ਤੇ ਹੁਣ ਉਹ 11 ਫਰਵਰੀ 2025 ਨੂੰ ਜਦੋਂ ਔਨ ਹੋਇਆ ਉਹਦੀ ਲੋਕੇਸ਼ਨ ਪਾਕਿਸਤਾਨ 'ਚ ਆ ਰਹੀ। ਪਾਕਿਸਤਾਨ 'ਚ ਕੁਰੰਗੀ ਰੋਡ, ਆਜ਼ਮ ਬਸਤੀ ਦੇ ਇਲਾਕੇ ਨੇ ਜਿਹੜੇ, ਇਹਨਾਂ ਦੇ ਵਿੱਚ ਇਹ ਗੱਡੀ ਫਿਰਦੀ ਤੁਰਦੀ ਹੈ ਜਿਹੜੀ ਆਪਣੀ ਲੋਕੇਸ਼ਨ ਦੱਸਣ ਰਹੀ ਹੈ ਔਰ ਆਖਿਆ ਗਿਆ ਕਿ ਇਹਨਾਂ ਇਲਾਕਿਆਂ 'ਚ ਫਿਰ ਰਹੀ ਹੈ ਗੱਡੀ ਜਿਹੜੀ। ਸੋ ਪਾਕਿਸਤਾਨ ਦੇ ਵਿੱਚ ਹੁਣ ਮਹਿੰਗੀਆਂ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਇੰਪੋਰਟ ਕਰਦੇ ਜੇ ਨਾ ਤੁਸੀਂ, ਉਹਨੇ ਦੀ ਪ੍ਰਵੀਨ ਗੱਡੀ ਹੈ ਔਰ ਉਹਦੇ ਨਾਲ ਦੁਨੀ ਉਹਦੇ ਉੱਤੇ ਡਿਊਟੀ ਔਰ ਟੈਕਸ ਨੇ ਜਿਹੜੇ ਉਹ ਲਾ ਦਿੱਤੇ ਗਏ ਨੇ। ਨਾਲ ਕਿਹਾ ਕਿ ਜੀ 4 ਸਾਲ ਤੋਂ ਪੁਰਾਣੀਆਂ ਗੱਡੀਆਂ ਜਿਹੜੀਆਂ ਉਹ ਨਹੀਂ ਆ ਸਕਦੀਆਂ। ਹੁਣ ਸ਼ੌਕੀਨ ਨੇ ਜਿਹੜੇ ਉਹ ਜੇ ਗੱਡੀ ਇਥੋਂ ਅਮਰੀਕਾ ਤੋਂ, ਇੰਗਲੈਂਡ ਤੋਂ ਜਾਂ ਕਿਤੇ ਵੀ ਉਹ ਪਰਚੇਸ ਕਰਦੇ ਨੇ ਔਰ ਪਾਕਿਸਤਾਨ ਲੈ ਕੇ ਜਾਂਦੇ ਨੇ, ਉਹਦੇ ਤੇ ਡਿਊਟੀ ਟੈਕਸ ਪੈ ਕੇ ਉਹ ਗੱਡੀ ਬਹੁਤ ਮਹਿੰਗੀ ਹੋ ਜਾਂਦੀ। ਤੇ ਮੁਕਾਮੀ ਜਿਹੜੀਆਂ ਗੱਡੀਆਂ ਹੈ ਉਹ ਫਿਰ ਤੁਹਾਨੂੰ ਪਤਾ ਹੈ ਕਿ ਅਯਾਸ਼ੀ ਦਾ ਜਿਹੜਾ ਉਹ ਨਮੂਨਾ ਤਾਂ ਨਹੀਂ ਨਾ ਬਣ ਸਕਦੀਆਂ। ਸੋ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਗੱਡੀ ਜ਼ਾਹਰ ਹੈ ਕਿ ਸੜਕੇ ਜਾਂਦੀ ਹੈ, ਮੁਟਿਆਰੇ ਤਰ੍ਹਾਂ ਚੱਲ ਕੇ ਤਾਂ ਨਹੀਂ ਨਾ ਆਈ ਹੋਣੀ, ਇਹ ਰੋਡ ਥਾਣੀ ਤੇ ਨਹੀਂ ਆਈ। ਇਥੋਂ ਸਾਬਤ ਹੁੰਦਾ ਹੈ ਕਿ ਗੱਡੀ ਬਰਤਾਨੀਆ 'ਚ ਚੋਰੀ ਹੁੰਦੀ ਹੈ, ਉੱਥੇ ਵੀ ਇੱਕ ਗੈਂਗ ਆ, ਉੱਥੋਂ ਫਿਰ ਇਸ ਦੀ ਸ਼ਿਪਮੈਂਟ ਹੁੰਦੀ ਹੈ, ਉੱਥੇ ਵੀ ਇੱਕ ਗੈਂਗ ਆ, ਫਿਰ ਪਾਕਿਸਤਾਨ ਅੱਪੜਦੀ ਹੈ, ਉੱਥੇ ਵੀ ਫਿਰ ਕਸਟਮ ਦੇ ਮਹਿਕਮੇ ਜਾਂ ਬਾਕੀ ਮਹਿਕਮੇ ਜਿਹੜੇ ਕਲੀਅਰੈਂਸ ਕਰਦੇ ਉਹਨਾਂ 'ਚ ਗੈਂਗ ਬੈਠੇ ਨੇ, ਤੇ ਫਿਰ ਅੱਗੇ ਉਹ ਗੈਂਗ ਆ ਜਿਹੜਾ ਕਹਿੰਦਾ ਕਿ ਹਾਂ ਗੱਡੀ ਉੱਥੋਂ ਚੋਰੀ ਕਰਕੇ ਤੁਹਾਡੇ ਤੱਕ ਕਿੱਥੇ ਅੱਪੜ ਜਾਏਗੀ, ਆਓ ਮੁੱਕੋ। ਤੇ ਇਹ ਇੱਕ ਨਹੀਂ, ਇੱਕ ਕਈ ਧੜੇ ਨੇ ਗੈਂਗਾਂ ਦੇ ਜਿਹੜੇ ਮੌਜੂਦ ਨੇ। ਔਰ ਹੁਣ ਵੇਖੋ ਕਿ ਪੁਲਿਸ ਜਿਹੜੀ ਹੈ ਗੱਡੀ ਦਾ ਖੁਰਾ ਕਦੋਂ ਲੱਭਦੀ ਹੈ, ਕਦੋਂ ਫੜਦੀ ਹੈ। ਹੁਣ ਕਿਉਂਕਿ ਐਲਾਨ ਹੋ ਗਿਆ ਜਿਨ੍ਹਾਂ ਕੋਲ ਹੈ ਆ, ਪਤਾ ਨਹੀਂ ਉਹ ਬਾਹਰ ਵੀ ਕੱਢਦੇ ਨੇ ਹੁਣ ਕਿ ਅੰਦਰ ਖੜੀ ਕਰ ਸਕਦੇ ਨੇ, ਲੈਟਸ ਸੀ। ਪਰ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਹੈ ਜਿਹੜੀ ਐਰਕੀ ਇਹਦੇ ਵਾਸਤੇ ਬਕਾਇਦਾ ਖਾਤਾ ਜਿਹੜਾ ਉਹ ਭੇਜਿਆ ਗਿਆ ਹੈ, ਜਿਹਦੇ ਵਿੱਚ ਦੱਸਿਆ ਗਿਆ ਕਿ ਰੇਂਜ ਰੋਵਰ ਆ ਜਿਹੜੀ ਇਹ ਕਰਾਚੀ 'ਚ ਪਈ ਫਿਰਦੀ ਜੀ। ਮਸੂਦ, ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਅਸੀਂ ਆਪਣੇ ਸਰੋਤਿਆਂ ਕੋਲ ਇਜਾਜ਼ਤ ਚਾਹੁੰਦੀ ਹੈਗੀ, ਪਰ ਉਸ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰੀ ਕਰੀਦੀ ਹੁੰਦੀ ਹੈ ਜੀ। ਸਾਡੀਆਂ ਇਹ ਖਬਰਾਂ ਜਿਹੜੀਆਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਹਨ। ਪੰਜਾਬੀ ਰੇਡੀਓ USA ਦੇ YouTube, Facebook, Instagram ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਅਪਡੇਟਸ ਨੇ ਜਿਹੜੀਆਂ ਉਹ ਵੀ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਕਿ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਹੁੰਦੀਆਂ, ਅਸੀਂ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਤੁਹਾਡੇ ਵਾਸਤੇ ਪੇਸ਼ ਕਰਦੇ ਹਾਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਲਓ ਜੀ, ਅਪਡੇਟ ਪਾਕਿਸਤਾਨ 'ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।